ਤੇ ਜਿੱਦਾਂ ਅਟਾਰਨੀ ਟਿਕਟ ਜੀ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਬਹੁਤ ਸਾਰੇ ਜਿਹੜੇ ਯੂਰਪ ਦੇ ਆਉਂਦੇ ਨੇ, ਮੋਸਟਲੀ ਜੇ ਕੋਈ ਵਿਜ਼ਟਰ ਵੀਜ਼ੇ ਤੇ ਆ ਕੇ ਇੱਥੇ ਅਸਾਈਲਮ ਦੇ ਲਈ ਅਪਲਾਈ ਕਰਦਾ ਆ, ਕੋਈ ਬਾਰਡਰ ਦੇ ਕ੍ਰਾਸਿੰਗ ਕਰਕੇ ਜੇ ਕੋਈ ਇੱਦਾਂ ਕਰਦਾ ਆ, ਸੋ ਉਹਦੇ ਵਿੱਚ ਤੁਸੀਂ ਦੱਸ ਰਹੇ ਆ ਵੀ ਉਹ ਤੁਹਾਨੂੰ ਦੱਸਣ ਦੀ ਉਹ ਤੁਹਾਨੂੰ ਦੱਸ ਦੇਣਾ ਚਾਹੀਦਾ ਆ ਵੀ ਤੁਸੀਂ ਇੱਥੋਂ ਇਹਦੇ ਥਰੂ ਜਿਹੜਾ ਉਹ ਆ ਕੇ ਆਏ ਆ, ਝੂਠ ਬੋਲਣ ਦੀ ਲੋੜ ਨਹੀਂ ਹੈ। ਜੀ, ਸੋ ਕੇਸ ਦਾ ਸ਼ਾਇਦ ਨਾਮ ਹੈਗਾ ਮੈਟਰ ਆਫ ਇੱਕ ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਪਰ ਜਿਹੜਾ ਕੇਸ ਹੈਗਾ ਕਿ ਉਹ ਇਹ ਦੱਸਦਾ ਸੀਗਾ ਕਿ ਕਿਹੜੀ ਹੱਦ ਤੱਕ ਤੁਸੀਂ ਝੂਠ ਬੋਲ ਸਕਦੇ ਆ, ਕਿੱਥੇ-ਕਿੱਥੇ ਝੂਠ, ਮਤਲਬ ਝੂਠ ਤਾਂ ਤੁਹਾਨੂੰ ਕਿਤੇ ਨਹੀਂ ਬੋਲਣਾ ਚਾਹੀਦਾ, ਪਰ ਉਹ ਬੇਸਿਕਲੀ ਕੇਸ ਕੀ ਸੀਗਾ ਕਿ ਜਿਹੜਾ ਜਾਣ ਪਛਾਣ ਦਾ ਮਾਰਿਆ ਬੰਦਾ ਆਪਣਾ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਵਗੈਰਾ ਝੂਠ ਬੋਲ ਕੇ ਆਇਆ, ਤੱਕ ਤੁਹਾਨੂੰ ਮਾਫ਼ ਕਰ ਦਿੰਦੇ ਆ ਕਿ ਮਰਦਾ ਕੀ ਨਹੀਂ ਕਰਦਾ। ਪਰ ਜਦੋਂ ਉਹ ਬਾਰਡਰ ਦੇ ਵਿੱਚ ਆ ਗਿਆ, ਸਾਡਾ ਇੱਕ ਖੁਦ ਦਾ ਹੀ ਕੇਸ ਸੀਗਾ, ਇੰਗਲੈਂਡ ਦਾ ਬੰਦਾ ਸੀਗਾ ਤੇ ਜੱਜ ਵੀ ਕਾਫੀ ਨਾਈਸ ਸੀਗੀ, ਪਰ ਜਿਹੜਾ ਉਹਦੀ ਮੁੱਕਦੀ ਬਹਿਸ ਉੱਤੇ ਹੀ ਆਈ ਕਿ ਉਹ ਬੰਦਾ ਕਹਿੰਦਾ ਕਿ ਮੈਨੂੰ ਏਜੰਟ ਨੇ ਏਦਾਂ ਦੱਸਿਆ ਸੀਗਾ, ਪਰ ਜੱਜ ਇਹ ਕਹਿੰਦੀ ਕਿ ਤੂੰ ਜਦੋਂ ਇੱਕ ਵਾਰੀ ਬਾਰਡਰ ਦੇ ਵਿੱਚ ਆ ਗਿਆ, ਤੈਨੂੰ ਆਪਾਂ ਸਹੁੰ ਚੁਕਾਤੀ ਸੀਗੀ ਤੇ ਤੂੰ ਸਹੁੰ ਚੁੱਕ ਕੇ ਗਿਆ ਕਿ ਸਾਰਾ ਕੁਝ ਸਹੀ ਕਹੂੰਗਾ, ਝੂਠ ਕਹੂੰਗਾ, ਸਾਰਾ ਕੁਝ ਕਹੂੰਗਾ, ਸੱਚ ਕਹੂੰਗਾ, ਝੂਠ ਨਹੀਂ ਕਹੂੰਗਾ, ਸਾਰਾ ਕੁਝ ਕਹੂੰਗਾ, ਸੱਚ ਕਹੂੰਗਾ। ਤਾਂ ਕਰਕੇ ਤੇਰੇ ਕੋਲ ਮੌਕਾ ਸੀਗਾ ਤੇ ਤੈਨੂੰ ਬਾਰਡਰ ਤੇ ਝੂਠ ਨਹੀਂ ਬੋਲਣਾ ਚਾਹੀਦਾ ਸੀਗਾ। ਸੋ ਬਾਰਡਰ ਤੇ ਬੰਦੇ ਨੇ ਡਿਸਕਲੋਜ਼ ਨਹੀਂ ਕੀਤਾ ਸੀਗਾ ਆਪਣੀ ਇੰਗਲੈਂਡ ਦੀ ਸਟੇ ਬਾਰੇ। ਸੋ ਜਿਹੜਾ ਜੱਜ ਦਾ ਫੈਸਲਾ ਉਹ ਇਹ ਆਇਆ ਸੀਗਾ ਕਿ ਤੂੰ ਕਿਉਂਕਿ ਯੂਐਸ ਦੀ ਪ੍ਰੋਟੈਕਸ਼ਨ ਦੇ ਥੱਲੇ ਸੀਗਾ ਤੇ ਉਹ ਬੰਦੇ ਨੇ ਕਿਹਾ ਕਿ ਨਹੀਂ, ਮੈਂ ਨਵਾਂ ਸੀਗਾ, ਮੈਨੂੰ ਪਤਾ ਨਹੀਂ ਲੱਗਾ, ਮੇਰੇ ਏਜੰਟ ਨੇ ਏਦਾਂ ਕਿਹਾ ਸੀਗਾ ਤਾਂ ਮੈਨੂੰ ਏਦਾਂ ਕਰਨਾ ਪਿਆ। ਪਰ ਜੱਜ ਨੇ ਕਿਹਾ ਕਿ ਨਹੀਂ, ਮੈਂ ਨਹੀਂ ਇਸ ਗੱਲ ਨੂੰ ਮੰਨਣਾ। ਸੋ ਜੱਜ 50-50 ਤੇ ਸੀਗੀ ਤੇ ਜੱਜ ਨੇ ਫਿਰ ਸਾਨੂੰ ਰਿਟਨ ਡਿਸੀਜਨ ਦਿੱਤਾ ਸੀਗਾ ਕੁਛ ਇੱਕ ਮਹੀਨਿਆਂ ਬਾਅਦ, ਤੇ ਉਹਨੇ ਇਹੀ ਕਿਹਾ ਕਿ ਮੇਰਾ ਮੰਨਣਾ ਇਹ ਹੈ ਕਿ ਤੂੰ ਬਾਰਡਰ ਦੇ ਵਿੱਚ ਸੀਗਾ ਤਾਂ ਤੈਨੂੰ ਇੱਥੇ ਕੋਈ ਖਤਰਾ ਨਹੀਂ ਸੀਗਾ, ਤਾਂ ਤੈਨੂੰ ਸੱਚ ਬੋਲਣਾ ਚਾਹੀਦਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਬਾਰਡਰ ਦੇ ਵਿੱਚ ਆ ਗਏ, ਤੁਸੀਂ ਸੱਚ ਬੋਲ ਕੇ ਹੀ ਬਚ ਸਕਦੇ ਆ। ਜੇ ਕੋਈ ਵੀ ਝੂਠ ਆ ਤੁਹਾਡਾ ਫੜਿਆ ਗਿਆ ਤੇ ਤੁਹਾਡਾ ਜਿਹੜਾ ਅਸਾਈਲਮ ਉਹਨੂੰ ਫ੍ਰੀਵਲੈਸ ਮੰਨ ਲੈਂਦੇ ਆ, ਤੁਹਾਡਾ ਕੇਸ ਡਿਨਾਈ ਕਰ ਦਿੰਦੇ ਆ।